ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਨੂੰ। ਬਹੁਤ ਧੰਨਵਾਦ ਤੁਹਾਡਾ ਪ੍ਰਵੀਨ। ਮੇਰੇ ਵੱਲੋਂ ਵੀ ਸਭ ਸਤਿਕਾਰਯੋਗ ਸਰੋਤਿਆਂ ਨੂੰ, ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ। ਔਰ ਅੱਜ ਦੇ ਅਪਡੇਟ ਪਾਕਿਸਤਾਨ 'ਚ ਜਿਹੜਾ ਕਿ ਅਮਰੀਕਾ ਦੇ ਵਿੱਚ 19 ਨਵੰਬਰ ਸਾਲ 2025 ਦੇ ਦਿਨ ਦੇ ਡੁੱਬਣ ਤੋਂ ਬਾਅਦ ਔਰ ਪਾਕਿਸਤਾਨ 'ਚ 20 ਨਵੰਬਰ ਸਾਲ 2025 ਦੇ ਚੜ੍ਹਨ ਤੋਂ ਬਾਅਦ ਅਸੀਂ ਲੈ ਕੇ ਆਪ ਸਭ ਦੇ ਰੂਬਰੂ ਪੇਸ਼ ਹੋਏ ਹਾਂ। ਬਹੁਤ ਸਾਰੀਆਂ ਐਸੀਆਂ ਖਬਰਾਂ ਜਿਹੜੀਆਂ ਪਾਕਿਸਤਾਨੀ ਟੀਵੀ, ਰੇਡੀਓ ਔਰ ਅਖਬਾਰਾਂ ਦੇ ਵਿੱਚ ਨਹੀਂ ਹੈ। ਕੋਸ਼ਿਸ਼ ਕਰਾਂਗੇ ਕਿ ਖਬਰਾਂ ਵੀ ਉਹ ਹੋਣ ਤੇ ਜੇ ਉਹ ਖਬਰਾਂ ਹੈ ਨੇ ਤੇ ਉਹਨਾਂ ਦੇ ਅੰਦਰ ਦੀ ਖਬਰ ਜਿਹੜੀ ਉਹ ਵੀ ਅਸੀਂ ਤੁਹਾਨੂੰ ਦਈਏ। ਇਹ ਖਬਰਾਂ ਜਿਹੜੀਆਂ ਪਾਕਿਸਤਾਨ ਦੇ ਨਾਲ ਜੁੜੀਆਂ ਨੇ, ਇਹਨਾਂ ਵੱਡੀਆਂ ਖਬਰਾਂ ਦਾ ਬੁਲਟਨ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਲੈ ਕੇ ਪੇਸ਼ ਹੁੰਨੇ ਆ। ਸੋ ਅੱਜ ਦੇ ਇਸ ਬੁਲਟਨ 'ਚ ਵੀ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਤੇ ਜੇ ਇਹ ਖਬਰਾਂ ਸਪਾਂਸਰ ਕਰਨੀਆਂ ਹੋਣ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਵਧਦੀਆਂ ਖਬਰਾਂ ਵਾਲੇ ਮਸੂਦ ਜੀ। IMF ਨੇ ਇੱਕ ਤਗੜੀ ਰਿਪੋਰਟ 'ਚ ਆਖਿਆ ਹੈ ਕਿ ਪਾਕਿਸਤਾਨ 'ਚ ਕਰਪਸ਼ਨ ਚੋਖੀ ਵਧੀ ਪਈ ਹੈ ਤੇ ਸਭ ਤੋਂ ਬਹੁਤੀ ਕਰਪਸ਼ਨ ਕਰਨ ਵਾਲਾ ਵੀ ਤਗੜਾ ਤਬਕਾ ਹੀ ਹੈ। ਜੀ ਬਿਲਕੁਲ। IMF ਦੀ ਇਹ ਜਿਹੜੀ ਰਿਪੋਰਟ ਆ ਇਹ ਅਲਾਰਮਿੰਗ ਰਿਪੋਰਟ ਆ। 186 ਸਫ਼ਿਆਂ ਦੀ ਪ੍ਰਵੀਨ ਇਹ ਰਿਪੋਰਟ ਆ ਜਿਹੜੀ ਸਾਹਮਣੇ ਆਈ ਹੈ ਔਰ ਉਹਦੇ ਵਿੱਚ ਇਹ ਆਖਿਆ ਗਿਆ ਕਿ ਪਾਕਿਸਤਾਨ 'ਚ ਕਿੰਨੀ ਕਰਪਸ਼ਨ ਹੋਣ ਰਹੀ ਹੈ ਇਹਦਾ ਤੇ ਕੋਈ ਪੈਮਾਇਸ਼ੀ ਆਲਾ, ਕੋਈ ਤਕੜੀ, ਕੋਈ ਕੰਡਾ ਹੈ ਹੀ ਨਹੀਂ ਸਿਰੇ ਤੇ, ਇੰਨੀ ਅੰਨੀ ਪਈ ਹੈ। ਸਰਕਾਰੀ ਦਫ਼ਤਰਾਂ 'ਚ ਉਹਨਾਂ ਨੇ ਆਖਿਆ ਕਿ ਖਾਸ ਕਰ ਲੋਕਾਂ ਨੂੰ ਆਪਣਾ ਜਾਇਜ਼ ਕੰਮ ਕਰਾਉਣ ਵਾਸਤੇ ਰਿਸ਼ਵਤਾਂ ਨੇ ਜਿਹੜੀਆਂ ਉਹ ਦੇਣੀਆਂ ਪੈ ਰਹੀਆਂ। ਔਰ ਸਭ ਤੋਂ ਬਹੁਤੀ ਕਰਪਸ਼ਨ ਪਾਕਿਸਤਾਨ ਦੇ ਵਿੱਚ ਉਹ ਤਬਕਾ ਕਰਨ ਡਿਆ ਜਿਹੜਾ ਮਰਾਤ ਯਾਫਤਾ, ਪਹਿਲਾਂ ਹੀ ਸਬਸਿਡਾਈਜ਼ ਜਾਂ ਕਹਿ ਲਵੋ ਕਿ ਰਿਆਇਤਾਂ ਲੈਣ ਵਾਲਾ ਤਬਕਾ ਜਿਹੜਾ ਉਹ ਹੈ। ਨਾਲ ਹੀ ਉਹਨਾਂ ਨੇ ਇਹ ਆਖਿਆ ਹੈ ਕਿ ਇਹ ਮਾਮਲੇ ਇੰਨੇ ਕੁ ਨੇ ਕਿ ਹੁਣ ਤਾਕਤਵਰ ਜਿਹੜੇ ਨੇ ਉਹਨਾਂ 'ਚ ਤੁਸੀਂ ਫੌਜ ਲੈ ਲਓ, ਸਿਆਸਤਦਾਨ ਲੈ ਲਓ, ਬਿਊਰੋਕ੍ਰੇਸੀ ਲੈ ਲਓ, ਤਾਕਤਵਰ ਦਾ ਉਹਨਾਂ ਨੇ ਲਫ਼ਜ਼ ਜਿਹੜਾ ਉਹ ਵਰਤਿਆ ਹੈ ਕਿ ਇਹ ਸਭ ਤੋਂ ਬਹੁਤਾ ਜਿਹੜਾ ਉਹ ਹਰ ਸ਼ੋਬੇ ਦੇ ਉੱਤੇ, ਯਾਨੀ ਜ਼ਿੰਦਗੀ ਦਾ ਕੋਈ ਕੰਮ ਕਿਸੇ ਵੀ ਸ਼ੋਬੇ ਦੇ ਨਾਲ ਜੁੜਿਆ ਉਧਰ ਤੁਸੀਂ ਚਲੇ ਜਾਓ, ਰਿਸ਼ਵਤ ਦਿੱਤਿਓਂ ਬਗੈਰ, ਕਹਿ ਲਵੋ ਕਿ ਮੁੱਠੀ ਗਰਮ ਕੀਤਿਓਂ ਬਗੈਰ ਉਹ ਹੁੰਦਾ ਹੀ ਨਹੀਂ ਗਿਆ ਹੈ। ਤੇ ਇਹ ਮਾਮਲੇ IMF ਅੱਜ ਦੱਸਣ ਡਿਆ ਪਾਕਿਸਤਾਨੀ ਨੇ ਜਿਹੜੇ ਉਹਨਾਂ ਵਿਚਾਰਿਆਂ ਨੂੰ ਹੁਣ ਆਦਤ ਪੈ ਗਈ ਹੈ। ਕਚਹਿਰੀਆਂ ਸੁਣੀਦਾ ਸੀਗਾ ਕਿ ਇਹ ਨਸ਼ਿਆਂ ਦਾ ਗੜ ਹੁੰਦੇ ਨੇਗੇ, ਕਚਹਿਰੀਆਂ ਰੱਬ ਦੁਸ਼ਮਣ ਨੂੰ ਵੀ ਨਾ ਖੜੇ, ਇਹ ਜਿਹਦੇ ਪੇਸ਼ ਪੈ ਜਾਂਦੀਆਂ ਇਹ ਹੁੰਦਾ ਆ, ਇਨਸਾਫ ਉੱਥੇ ਲੱਭਦਾ ਨਹੀਂ, ਇਹੋ ਹੀ ਕਰਪਸ਼ਨ ਦੇ ਗੜ ਸਣਗੇ। ਮੁਨਸ਼ੀ ਤੋਂ ਲੈ ਕੇ ਤੇ ਪਤਾ ਨਹੀਂ ਤੁਸੀਂ ਕਿਹੜੇ ਕਿਹੜੇ ਰੀਡਰਾਂ ਦਾ ਕੀ ਕਰਨਾ ਪੈਂਦਾ। ਹੁਣ ਕਹਿੰਦੇ ਨੇ ਕਿ ਪੂਰਾ ਮੁਲਕੀ ਮਿਸ਼ਨਰੀ ਦਾ ਜਾਂ ਸਿਸਟਮ ਦਾ ਢਾਂਚਾ ਹੈ ਜਿਹੜਾ ਉਹ ਸਾਰਾ ਇਹਦੇ ਜੁੜ ਚੁੱਕਿਆ। ਨਾਲ ਹੀ ਉਹਨਾਂ ਨੇ ਆਖਿਆ ਕਿ ਨੈਬ ਦਾ ਮਹਿਕਮਾ ਜਿਹੜਾ ਕਿ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ ਹੈ, ਉਹਦੇ ਵੱਲੋਂ ਪਿਛਲੇ 2 ਸਾਲਾਂ ਦੇ ਵਿੱਚ 53 ਅਰਬ ਰੁਪਏ ਦੀ ਰਿਕਵਰੀ ਹੈ ਜਿਹੜੀ ਉਹ ਇਹ ਦੱਸਦੀ ਹੈ। 53 ਅਰਬ ਰੁਪਏ ਦੀ ਰਿਕਵਰੀ ਸਿਰਫ ਇਹ ਦੱਸਦੀ ਹੈ ਕਿ ਲੁੱਟ ਮਾਰ ਇਸ ਤੋਂ ਕਿਤੇ ਬਹੁਤੀ ਹੋਈ ਹੋਣੀ ਹੈ। ਔਰ ਇਹ ਰਿਕਵਰੀ ਦੇ ਕੇ ਜਿਹਨੂੰ ਕਹਿੰਦੇ ਨੇ ਕਿ ਪੁਲੀ ਬਾਰਗੇਨ, 1 ਕਰੋੜ ਲੁੱਟਿਆ ਆ, 10 ਲੱਖ ਦੇ ਕੇ ਜਾਨ ਛੁੱਟਦੀ ਹੈ ਤੇ 90 ਲੱਖ ਫਿਰ ਪ੍ਰੋਫਿਟ ਹੀ ਹੈ ਨਾ। ਇਹ ਤੇ ਸਹੂਲਤਕਾਰੀ ਹੈ ਕਿ ਲੁੱਟੋ, ਰੱਜ ਕੇ ਲੁੱਟੋ, ਉਸ ਤੋਂ ਬਾਅਦ ਕੋਈ ਲੈਣ ਦੇਣ ਕਰਕੇ ਤੇ ਛੱਡ ਦੇਵੋ। ਇਹ 5300 ਅਰਬ ਇਹ ਕਹਿੰਦੇ ਨੇ ਕਿ ਇਹ ਦੱਸਣ ਡਿਆ ਹੈ ਕਿ ਇਸ ਮੁਲਕ ਦੇ ਵਿੱਚ ਕਰਪਸ਼ਨ ਹੈ ਜਿਹੜੀ ਉਹ ਕਿਸ ਹੱਦ ਤੱਕ ਵੱਧ ਚੁੱਕੀ ਹੈ। IMF ਨੇ ਨਾਲ ਹੀ ਕੁਝ ਸ਼ਰਤਾਂ ਨੇ ਜਿਹੜੀਆਂ ਉਹ ਹੋਰ ਵੀ ਜੋੜੀਆਂ ਨੇ ਪਾਕਿਸਤਾਨ ਨੂੰ ਕਰਜ਼ੇ ਦੇਣ ਵਗੈਰਾ। ਔਰ ਉਹਨਾਂ ਨੇ ਆਖਿਆ ਕੋਈ ਸਿਸਟਮ ਹੈ ਜਿਹੜਾ ਉਹ ਇਹੋ ਜਿਹਾ ਹੋਣਾ ਚਾਹੀਦਾ। ਰਿਪੋਰਟ ਦੇ ਵਿੱਚ 1947 ਦੇ ਜਿਹੜੇ ਨੇ ਕਾਇਦੇ ਆਜ਼ਮ ਦੇ ਉਹ ਹਵਾਲੇ ਵੀ ਦਿੱਤੇ ਗਏ ਨੇ, ਜਿਹਦੇ ਵਿੱਚ ਉਹਨਾਂ ਆਖਿਆ ਕਿ 70 ਵਰ੍ਹਿਆਂ ਦੇ ਵਿੱਚ ਜਿਹੜੀਆਂ ਕਰਪਸ਼ਨਾਂ ਔਰ ਬਦਅਨਵਾਨੀਆਂ, ਬੇਈਮਾਨੀਆਂ ਨੇ ਜਿਹੜੀਆਂ ਇਹਨਾਂ ਨੇ ਮੁਲਕ ਨੂੰ ਖੋਖਲਿਆਂ ਕਰਕੇ ਰੱਖ ਦਿੱਤਾ ਹੈ। ਸੋ ਹੁਣ IMF ਵੱਲੋਂ ਇਹ ਆਖਿਆ, ਦੇਖੋ ਮੈਨੂੰ ਨਹੀਂ ਲੱਗਦਾ ਕਿ ਇੱਕ ਕੰਨ ਥਾਣੀ ਸੁਣ ਕੇ ਤੇ ਜ਼ਿੰਮੇਦਾਰ ਦੂਸਰੇ ਥਾਣੀ ਕੱਢ ਦੇਣ, ਕਿਉਂਕਿ ਹਰ ਬੰਦੇ ਤੇ ਆਪਣੇ ਹੱਥ ਨੇ ਜਿਹੜੇ ਉਹ ਇਸ ਕੋਲੇ ਦੇ ਵਪਾਰ ਦੇ ਨਾਲ ਰੰਗੇ ਪਏ ਨੇ, ਕਾਲੇ ਨੇ। ਬਿਲਕੁਲ ਜੀ। ਮਸੂਦ ਬਾਦ ਨੇ ਅਗਲੀ ਖਬਰ ਲੈ, ਇਮਰਾਨ ਖਾਨ ਦੀਆਂ ਭੈਣਾਂ ਦੀ ਜੇਲ੍ਹ 'ਚ ਮੁਲਾਕਾਤ ਨਾ ਹੋਣ ਦਿੱਤੀ ਗਈ ਤੇ ਪੁਲਿਸ ਵੱਲੋਂ ਮਾਰ ਕਟਾਈ, ਧੱਕੇ ਤੇ ਗ੍ਰਿਫਤਾਰ ਕਰਕੇ ਦੁਬਾਰਾ ਛੱਡਣ ਦੀ ਵੀ ਇਤਲਾਹ ਹੈ ਜੀ। ਪਾਕਿਸਤਾਨੀ ਮੀਡੀਆ ਨੇ ਤੇ ਰਿਪੋਰਟ ਨੇ ਕੀਤਾ, BBC ਨੇ ਇਹ ਖਬਰ ਦਿੱਤੀ ਹੈ ਕਿ ਕੱਲ ਮੰਗਲਵਾਰ ਨੂੰ ਇਮਰਾਨ ਖਾਨ ਦੀਆਂ ਭੈਣਾਂ ਅਡਿਆਲਾ ਜੇਲ੍ਹ ਰਾਵਲਪਿੰਡੀ ਭਰਾ ਨੂੰ ਮਿਲਣ ਵਾਸਤੇ ਆਪਣੀਆਂ ਜਦੋਂ ਹਾਮੀ ਜ਼ਾਹਰਾ ਕੇ ਨਾਲ ਹੁੰਦੇ ਨੇ, ਜੇਲ੍ਹ ਅਮਲਾ ਹੁਣ ਕਰਾਉਨੇ ਆ, ਇਹ ਕਾਗਜ਼ ਨਹੀਂ ਪੂਰਾ, ਉਹ ਨਹੀਂ ਪਰਚੀ ਪੂਰੀ, ਇਹ ਨਹੀਂ, ਬਹਿ ਜਾਓ ਉੱਥੇ। ਉਸ ਤੋਂ ਬਾਅਦ ਹਾਂਜੀ ਹੁਣ ਤੇ 4 ਵਜ ਗਏ, ਹੁਣ ਤੇ ਮੁਲਾਕਾਤ ਦਾ ਟਾਈਮ ਨਹੀਂ ਰਿਹਾ, ਉਹਨਾਂ ਧਰਨਾ ਦੇ ਦਿੱਤਾ। ਧਰਨਾ ਦੇ ਕੇ ਉਹਨਾਂ ਇਤਜਾਜ ਕੀਤਾ ਕਿ ਜਦੋਂ ਅਦਾਲਤੀ ਹੁਕਮ ਨੇ ਬਾਕੀ ਸਭ ਕੁਝ ਕਿਹਾ। ਮੈਂ ਪਹਿਲੇ ਵੀ ਦੱਸਿਆ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ KPK ਸੂਬੇ ਦੇ ਜਿਹੜੇ CM ਨੇ ਉਹਨਾਂ ਦੀ ਮੁਲਾਕਾਤ ਕਰਾ ਦਿੱਤੀ ਜਾਏ, ਨਹੀਂ ਹੋਣ ਦਿੱਤੀ ਗਈ। ਸੋ ਉਹਨਾਂ ਦੇ ਉੱਤੇ ਬੈਠੀਆਂ ਫੌਜੀ ਤਾਕਤਾਂ ਨੇ ਜਿਹੜੀਆਂ ਉਹ ਇਹ ਮੁਲਾਕਾਤ ਹੋਣ ਹੀ ਨਹੀਂ ਦੇਣ ਡਈਆਂ। ਇਹੋ ਹੀ ਸਲੂਕ ਇਮਰਾਨ ਖਾਨ ਦੀਆਂ ਭੈਣਾਂ ਦੇ ਨਾਲ ਕੀਤਾ ਗਿਆ, ਉਹ ਧਰਨਾ ਦੇ ਕੇ ਬਹਿ ਗਈਆਂ। ਉਸ ਤੋਂ ਬਾਅਦ ਕਹਿੰਦੇ ਨੇ ਕਿ ਅਡਿਆਲਾ ਜੇਲ੍ਹ ਦੇ ਬਾਹਰ ਇਮਰਾਨ ਖਾਨ ਦੀਆਂ ਭੈਣਾਂ ਨੇ ਜਿਹੜੀਆਂ ਉਹਨਾਂ ਨੂੰ ਧੁਆਕਸੀਟੀ ਕੀਤੀ ਗਈ, ਧੱਕੇ ਮਾਰੇ ਗਏ, ਤਸ਼ੱਦੁਦ ਕੀਤਾ ਗਿਆ, ਟਰੱਕ 'ਚ ਲੱਦਿਆ ਗਿਆ ਉਹਨਾਂ ਨੂੰ ਵੀ, ਉਹਨਾਂ ਦੇ ਹਾਮੀਆਂ ਨੂੰ ਵੀ। ਔਰ
ਜਦੋਂ ਗ੍ਰਿਫਤਾਰ ਕਰਕੇ ਲੈ ਕੇ ਜਾ ਰਹੇ ਸੀਗੇ, ਫਿਰ ਉਹਨਾਂ ਨੇ ਰਾਹ 'ਚ ਜਿਹੜੇ ਹਾਮੀ ਨੇ ਉਹਨਾਂ ਨੂੰ ਟਰੱਕ ਦੇ ਅੰਦਰ ਵੀ ਕੁੱਟਿਆ, ਹਰਾਸਾਂ ਕੀਤਾ ਇਮਰਾਨ ਖਾਨ ਦੀਆਂ ਭੈਣਾਂ ਨੂੰ। ਤੇ ਪਿੰਡੀ ਦਾ ਇਲਾਕਾ ਹੈ, ਚੱਕਰੀ ਪਹਾੜੀ ਇਲਾਕਾ, ਉਹ ਮੋਟਰਵੇ ਦੇ ਲਾਗੇ, ਉੱਥੇ ਜਾ ਕੇ ਤੇ ਉਹਨਾਂ ਟਰੱਕ ਤੋਂ ਲਾ ਕੇ ਤੇ ਪੁਲਿਸ ਦਾ, ਪੰਜਾਬ ਪੁਲਿਸ ਦਾ ਸਰਕਾਰੀ ਟਰੱਕ ਵਾਪਸ ਆ ਗਿਆ। ਉੱਥੋਂ ਪਤਾ ਨਹੀਂ ਕਿੱਦਾਂ ਰਾਬਤਾ ਕਰ, ਟੈਲੀਫੋਨ ਕਰ, ਕਿੱਦਾਂ। ਇਹ ਪਹਿਲਾਂ ਵੀ ਇਹਨਾਂ ਦੇ ਨਾਲ ਏਦਾਂ ਹੋਇਆ, ਇਹ ਪਹਿਲੀ ਵਾਰ ਨਹੀਂ ਹੋਇਆ। ਇਹ ਜਦੋਂ ਏਦਾਂ ਇhtਜਾਜ ਕਰਦੇ ਨੇ, ਉਸ ਇhtਜਾਜ ਨੂੰ ਉੱਥੇ ਡਾਂਗਾ ਸੋਟਿਆਂ ਦੇ ਨਾਲ ਮੁਕਾ ਕੇ ਟਰੱਕਾਂ 'ਚ ਲੱਦਦੇ ਨੇ ਤੇ ਉਹ ਚੱਕਰੀ ਪਹਾੜਾਂ 'ਚ ਜਾ ਕੇ ਸੁੱਟ ਆਉਂਦੇ ਨੇ। ਉਹ ਤੋਂ ਫਿਰ ਕੋਈ ਪੈਦਲ ਤੁਰ, ਕੋਈ ਧੱਕੇ ਖਾ, ਕੋਈ ਅੱਗੋਂ ਵਾਕਫ ਟੱਕਰ, ਕਿਸੇ ਦਾ ਫੋਨ ਲੈ ਕਰ ਤੇ ਉੱਥੇ ਫਿਰ ਸੱਦ ਕੇ ਤੇ ਜਾਂਦੇ ਨੇ। ਇਹ ਬਦਸਲੂਕੀ ਹੈ ਜਿਹੜੀ ਜੀ ਇਹ ਕੀਤੀ ਗਈ ਜੀ। ਅਮਰੀਕਨ ਕਾਂਗਰਸ 'ਚ ਇੱਕ ਰਿਪੋਰਟ ਜਮ੍ਹਾਂ ਕਰਾਈ ਗਈ ਹੈ ਜਿਹਦੇ 'ਚ ਆਖਿਆ ਗਿਆ ਹੈ ਕਿ ਮਈ 'ਚ ਪਾਕਿਸਤਾਨ ਭਾਰਤ ਲੜਾਈ ਦੌਰਾਨ ਪਾਕਿਸਤਾਨ ਦਾ ਪੱਲਾ ਭਾਰਾ ਸੀ। ਇਹ ਸਿਰਫ ਕਾਂਗਰਸ 'ਚ ਰਿਪੋਰਟ ਨਹੀਂ ਜਮ੍ਹਾਂ ਕਰਾਈ ਗਈ, ਇਹ ਦੱਸਿਆ ਗਿਆ ਹੈ ਕਿ ਪਾਕਿਸਤਾਨ ਔਰ ਭਾਰਤ ਦੀ ਲੜਾਈ ਦੇ ਵਿੱਚ ਪਾਕਿਸਤਾਨ ਨੇ ਚਾਈਨਾ ਦੀ ਬਣੀ ਜਦੀਦ ਟੈਕਨੋਲੋਜੀ ਦੇ ਲੜਾਕਾ ਹਵਾਈ ਜਹਾਜ਼, ਮਿਜ਼ਾਈਲ ਔਰ ਰਡਾਰ ਸਿਸਟਮ ਔਰ ਬਾਕੀ ਟੈਕਨੋਲੋਜੀ ਜਿਹੜੀ ਉਹ ਵਰਤੀ। ਔਰ ਚਾਈਨਾ ਜਿਹੜਾ ਬੜੇ ਚਿਰ ਤੋਂ ਚੁੱਪ ਚਪੀਤਿਆਂ ਜਦੀਦ ਅਸਲਾ ਬਣਾਉਣ ਡਿਆ ਸੀਗਾ ਨਾ, ਉਹਦਾ ਤਜਰਬਾ ਉਹਨੇ ਪਾਕਿਸਤਾਨ ਭਾਰਤ ਦੀ ਇਸ ਲੜਾਈ 'ਚ ਪਾਕਿਸਤਾਨ ਨੂੰ ਸਾਰੇ ਹਥਿਆਰ ਨੇ ਜਿਹੜੇ ਉਹ ਦੇ ਕੇ ਤੇ ਕਰਾਇਆ। ਹੁਣ ਗੱਲ ਇਹ ਹੈ ਕਿ ਇਹ ਰਿਪੋਰਟ ਦੇ ਕਈ ਪੱਖ ਨੇ। ਇਹ ਨਾ ਵੇਖੋ ਕਿ ਉਹਨਾਂ ਨੇ ਆਖਿਆ ਪਾਕਿਸਤਾਨ ਨੇ ਮੈਦਾਨ ਮਾਰ ਲਿਆ, ਕੋਈ ਨਹੀਂ। ਐਕਚੁਅਲ ਇਹ ਰਿਪੋਰਟ ਜਮ੍ਹਾਂ ਕਰਾਉਣ ਦਾ ਮਕਸਦ ਇਹ ਹੈ ਕਿ ਸਾਨੂੰ ਆਪਣੇ ਡਿਫੈਂਸ ਦੇ ਵਾਸਤੇ, ਆਪਣੀ ਹਿਫਾਜ਼ਤ ਦੇ ਵਾਸਤੇ, ਆਪਣੀ ਸੁਰੱਖਿਆ ਵਾਸਤੇ ਕੀ ਕੀ ਕਰਨਾ ਪੈਣਾ, ਕਿਉਂਕਿ ਚਾਈਨਾ ਇੰਨਾ ਅੱਗੇ ਚਲਾ ਗਿਆ। ਨਾਲ ਇਹ ਦੱਸਣਾ ਹੈ ਕਿ ਪਾਕਿਸਤਾਨ ਤੇ ਚਾਈਨਾ ਇਹਨਾਂ ਦੇ ਆਪਸ ਦੇ ਵਿੱਚ ਕਿੰਨੇ ਕਰੀਬੀ ਰਾਬਤੇ ਨੇ, ਕਿੰਨਾ ਇਹ ਨੇੜੇ ਨੇ। ਔਰ ਨਾਲ ਹੀ ਇਹ ਆਖਿਆ ਗਿਆ, ਟਰੰਪ ਹੁਣੇ ਪਹਿਲਾਂ ਮੇਰਾ ਖਿਆਲ 29-30 ਵਾਰ ਕਹਿ ਚੁੱਕੇ ਨੇ ਕਿ ਬੜੇ ਸੋਹਣੇ ਜਹਾਜ਼, ਬਹੁਤ ਵਧੀਆ, 7 ਮਾਰੇ 8 ਮਾਰੇ, ਇੱਕ ਤੇ ਬਹੁਤ ਹੀ ਚਮਕਦਾ ਜਹਾਜ਼ ਮਾਰ ਕੇ ਸੁੱਟਿਆ ਨਾ। ਤੇ ਇਹ ਹੁਣ ਅਸਲੇ ਦੀ ਦੌੜ ਆ ਜਿਹੜੀ ਉਹ ਆ ਕਿ ਚਾਈਨਾ ਦਾ ਗਵਾਂਢ ਇੰਡੀਆ ਵੀ ਹੈ, ਚਾਈਨਾ ਦਾ ਗਵਾਂਢ ਪਾਕਿਸਤਾਨ ਵੀ ਹੈ। ਪਾਕਿਸਤਾਨ ਹੁਣ ਰੱਜ ਕੇ ਚਾਈਨੀਜ਼ ਹਥਿਆਰ ਨੇ ਜਿਹੜੇ ਵਰਤਣ ਡਿਆ ਆ। ਇੰਡੀਆ ਚਾਈਨਾ ਦੀ ਲੱਗਦੀ ਹੈ, ਇੰਡੀਆ ਪਾਕਿਸਤਾਨ ਦੀ ਲੱਗਦੀ ਹੈ। ਸੋ ਦੁਸ਼ਮਣ ਦਾ ਜਿਹੜਾ ਦੁਸ਼ਮਣ ਆ ਉਹ ਬੇਲੀ ਹੁੰਦਾ ਆ। ਇਹ ਹੁਣ ਮਾਮਲੇ ਬਣ ਗਏ ਨੇ। ਹੁਣ ਇਹਨਾਂ ਤਿੰਨਾਂ ਦੀ ਲੜਾਈ ਦੇ ਵਿੱਚ ਅਸਲਾ ਵੇਚਣ ਵਾਲਾ ਪੱਖ ਜਿਹੜਾ ਉਹ ਵੀ ਸਾਹਮਣੇ ਆਉਂਦਾ। ਸੋ ਇਹ ਰਿਪੋਰਟ ਆ ਜਿਹੜੀ ਇਹ ਕਈ ਅੱਗੋਂ ਇਹਦੇ ਤੰਦ ਨੇ ਜਿਹੜੇ ਉਹ ਪੁੰਗਰਨਗੇ। ਔਰ ਇਹਨੂੰ ਵੇਖੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਦਾਂ ਵੇਖਿਆ ਜਾਂਦਾ। ਫਿਲਹਾਲ ਇਹ ਦੱਸਿਆ ਕਿ ਉਸ ਲੜਾਈ 'ਚ ਪਾਕਿਸਤਾਨ ਨੇ ਜਦੀਦ ਲੜਾਕਾ ਏਅਰ ਵੈਪਨਸ ਨੇ ਜਿਹੜੇ ਏਅਰਫੋਰਸ ਵੈਪਨਸ ਉਹਨਾਂ ਨੂੰ ਵਰਤਿਆ ਔਰ ਉਹਦੇ 'ਚ ਉਹਨੇ ਮੈਦਾਨ ਜਿਹੜਾ ਉਹ ਮਾਰਿਆ ਜੀ। ਰਸ਼ੀਆ ਨੇ ਆਖਿਆ ਹੈ ਕਿ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਕਾਰ ਮਸਲੇ ਨਿਬੇੜਨ ਲਈ ਪਰਿਆ ਲਈ ਤਿਆਰ ਹਾਂ। ਸਿਰਫ ਪਾਕਿਸਤਾਨ ਅਫਗਾਨਿਸਤਾਨ ਨਹੀਂ, ਰਸ਼ੀਆ ਨੇ ਇਹ ਵੀ ਆਖਿਆ ਪਾਕਿਸਤਾਨ ਤੇ ਭਾਰਤ, ਪਾਕਿਸਤਾਨ ਤੇ ਅਫਗਾਨਿਸਤਾਨ ਦੇ ਜਿਹੜੇ ਮਸਲੇ ਨੇ ਅਸੀਂ ਇਹ ਨਿਬੇੜਨ ਨੂੰ ਤਿਆਰ ਹਾਂ ਜੀ। ਇਹ ਬਿਆਨ ਹੈ ਜਿਹੜਾ ਇਹ ਪਾਕਿਸਤਾਨ 'ਚ ਕੰਮ ਕਰਦੇ ਅਲਬਰਟ ਕੋਵੇਨ ਜਿਹੜੇ ਕਿ ਰਸ਼ੀਅਨ ਐਮਬੈਸਡਰ ਨੇ ਪਾਕਿਸਤਾਨ 'ਚ, ਇਹ ਉਹਨਾਂ ਨੇ ਆਖਿਆ ਹੈ ਕਿ ਰਸ਼ੀਅਨ ਪ੍ਰੈਜ਼ੀਡੈਂਟ ਪਿਊਟਨ ਹੋਣੇ ਨੇ ਨਾ ਜਿਹੜੇ, ਉਹ ਪਾਕਿਸਤਾਨ ਨੂੰ ਬੜੀ ਵੈਲਿਊ ਦਿੰਦੇ ਨੇ। ਯਾਦ ਰਵੇ ਕਿ ਯੂਕਰੇਨ ਜੰਗ ਤੋਂ ਬਾਅਦ ਇਸ ਵੇਲੇ ਕਹਿ ਰਹੇ ਨੇ ਕਿ 1.5 ਲੱਖ ਦੇ ਲਾਗੇ ਚਾਗੇ ਯੂਕਰੇਨੀ ਫੌਜੀ ਨੇ ਜਿਹੜੇ ਉਹ ਆਪਣੀ ਫੌਜ 'ਚੋਂ ਨੱਸਣ 'ਚ ਕਾਮਯਾਬ ਰਹੇ, ਜਿਨ੍ਹਾਂ ਦੀਆਂ ਗ੍ਰਿਫਤਾਰੀਆਂ ਹੋਣ ਰਹੀਆਂ। ਇੰਨੇ ਲੋਕ ਉੱਥੋਂ ਦੇ ਅੱਕੇ ਪਏ ਆ। ਇਸ ਜੰਗ ਤੋਂ ਵੈਸੇ ਹੀ ਪੂਰੀ ਦੁਨੀਆ ਅੱਕੀ ਪਈ ਹੈ। ਹੁਣ ਰਸ਼ੀਆ ਜਿਹੜਾ ਇੱਕ ਪਾਸੇ ਅਮਰੀਕਾ ਦਾ ਦਬਾਅ ਆ ਭਾਰਤ ਦੇ ਉੱਤੇ ਕਿ ਉਹਦੇ ਕੋਲੋਂ ਤੇਲ ਨਾ ਲਵੇ, ਦੂਸਰੇ ਪਾਸੇ ਪਾਕਿਸਤਾਨ ਦੇ ਉੱਤੇ ਨਵਾਜ਼ਸ਼ਾਂ ਆ ਕਿ ਇਹ ਉਸ ਪੱਲੇ ਵੱਲ ਨਾ ਜਾਵੇ। ਸੋ ਰਸ਼ੀਆ ਵੀ ਤੇ ਇਹ ਚਾਹੁਣ ਡਿਆ ਨਾ ਕਿ ਪਾਕਿਸਤਾਨ ਕੋਈ ਥੋੜਾ ਜਿਹਾ ਜਿਹੜਾ ਨੇੜੇ ਹੋਵੇ, ਕੋਈ ਲੈਣ ਦੇਣ ਜਿਹੜਾ ਉਹ ਸ਼ੁਰੂ ਹੋਵੇ। ਤਾਲਕ ਵਾਸਤੇ ਤੇ ਇਹਨਾਂ ਦੇ ਜ਼ਾਹਰ ਸਰਦਾ। ਇਮਰਾਨ ਖਾਨ ਦਾ ਕੀ ਕਸੂਰ ਸੀਗਾ? ਉਹਨੇ ਆਖਿਆ ਮੈਨੂੰ ਜਿੱਥੋਂ ਸਸਤਾ ਤੇਲ ਲੱਭੇਗਾ ਮੈਂ ਲਾਂਗਾ। ਉਹ ਸਸਤਾ ਤੇਲ ਕਿੱਥੋਂ ਲੱਭਣ ਡਿਆ ਸੀ? ਰਸ਼ੀਆ ਤੋਂ ਲੱਭਣ ਡਿਆ ਸੀਗਾ। ਤੇ ਇਹ ਮਾਮਲੇ ਜਿਹੜੇ ਇੰਟਰਨੈਸ਼ਨਲ ਪੋਲਿਟਿਕਸ ਦੇ ਨੇ, ਇਹਦੇ 'ਚ ਬਿਆਨਬਾਜ਼ੀ, ਇਹਦੇ 'ਚ ਇਰਾਦੇ, ਇਹਦੇ 'ਚ ਕੀਤੇ ਕੰਮ ਨੇ ਜਿਹੜੇ ਉਹ ਹੁੰਦੇ ਨੇ। ਤੇ ਉਹ ਹੁਣ ਰਸ਼ੀਆ ਜਿਹੜਾ ਉਹ ਕਹਿਣ ਡਿਆ ਕਿ ਇਹਨਾਂ ਦੋਵਾਂ ਮੁਲਕਾਂ ਦੇ ਆਪਸ 'ਚ ਮਤੱਕੇ ਕੋਈ ਠੰਡੇ ਪੈਣ, ਕੋਈ ਇਹ ਥੋੜਾ ਜਿਹਾ ਸੁਲਹ ਸਫਾਈ ਦੇ ਨਾਲ ਰਹਿਣ ਤੇ ਇਹਦਾ ਡਾਇਰੈਕਟ ਫਾਇਦਾ ਜਿਹੜਾ ਉਹ ਮੇਰੇ ਕੋਲ ਆ। ਹੁਣ ਉਸ ਡਾਇਰੈਕਟ ਫਾਇਦੇ ਦੇ ਵਿੱਚ ਜ਼ਾਹਰ ਹੈ ਕਿ ਤਿੰਨੇ ਮੁਲਕਾਂ ਦੇ ਬਾਰਡਰ ਨੇ ਜਿਹੜੇ ਜੁੜਦੇ ਨੇ, ਪਾਕਿਸਤਾਨ ਤੇ ਇੰਡੀਆ ਨਾਲ ਵੀ ਜੁੜਦੇ ਨੇ, ਇੰਡੀਆ ਤੇ ਪਾਕਿਸਤਾਨ ਚਾਈਨਾ ਨਾਲ ਵੀ ਜੁੜਦੇ ਨੇ, ਪਾਕਿਸਤਾਨ ਚਾਈਨਾ ਦੇ ਵੀ ਜੁੜਦੇ ਨੇ, ਪਾਕਿਸਤਾਨ ਅਫਗਾਨਿਸਤਾਨ ਦੇ ਵੀ ਜੁੜਦੇ ਨੇ, ਅਫਗਾਨਿਸਤਾਨ ਦਾ ਇੰਡੀਆ ਦੇ ਨਾਲ ਕੋਈ ਨਹੀਂ ਜੁੜਦਾ। ਪਰ ਇਹ ਪੂਰੇ ਖਿੱਤੇ ਦੀ ਜਿਹੜੀ ਇੱਕ ਕੰਡੀਸ਼ਨ ਹੈ ਉਹ ਇਹਨਾਂ ਤੇ ਡਿਪੈਂਡ ਕਰਦੀ। ਤੇ ਉਹਨਾਂ ਆਖਿਆ ਕਿ ਜੇ ਮੈਂ ਬਿਠਾ ਕੇ ਤੁਹਾਡੀ ਪਰੇ ਕਰਨ ਨੂੰ ਤਿਆਰ ਹਾਂ। ਪਾਕਿਸਤਾਨ ਵੱਲੋਂ ਸਰਕਾਰੀ ਪੱਧਰ ਤੇ ਇਹਦਾ ਕੋਈ ਸੁਰ ਜਵਾਬ ਸਾਹਮਣੇ ਨਹੀਂ ਆਇਆ। ਕੱਲ ਕੋਈ ਜਵਾਬ ਉਹਨਾਂ ਦਿੱਤਾ ਨਹੀਂ ਸਰਕਾਰੀ ਪੱਧਰ ਤੇ ਜੀ। ਲਾਹੌਰ ਸਮੇਤ ਪੰਜਾਬ ਭਰ ਚ ਬਿਊਟੀ ਪਾਰਲਰਸ ਤੇ ਪ੍ਰਾਈਵੇਟ ਹੋਸਟਲਸ ਬਾਰੇ ਜਿਹੜੀ ਸਮਰੀ ਆਈ ਹੈ ਉਹਨੂੰ ਮਰੀਮ ਨਵਾਜ਼ ਹੋਰਾਂ ਨੇ ਰੱਦ ਕਰ ਛੱਡਿਆ। ਅਸਲ ਦੇ ਵਿੱਚ ਜਿਹੜਾ ਤੇ ਜੀ ਰਿਹਾਇਸ਼ੀ ਮਕਾਨ ਅਸੀਂ ਵੇਖਦੇ ਹਾਂ ਪਿੰਡਾਂ ਥਾਵਾਂ 'ਚ ਜਿਹੜੀ ਬੈਠਕ ਆ ਉਹਦੇ ਹੱਟੀ ਪਾ ਲੈਂਦੇ ਸੀ। ਹੁਣ ਬਕਾਇਦਾ ਜਿਹੜੀ ਡਿਵੈਲਪ ਸੁਸਾਇਟੀਆਂ ਨੇ ਉਹਨਾਂ 'ਚ ਇਹ ਕੰਮ ਚੱਲਣ ਡਿਆ ਪਿਆ ਹੈ ਕਿ ਬੈਠਕਾਂ ਨੇ ਜਿਹੜੀਆਂ ਕਰਦਾ ਇੱਕ ਕਮਰਾ ਉਹਦੇ 'ਚ ਬੀਬੀਆਂ ਨੇ ਬਿਊਟੀ ਪਾਰਲਰ ਖੋਲੇ ਨੇ। ਕਿਸੇ ਨੇ ਮਕਾਨ ਬਣਾਇਆ 2 ਮੰਜ਼ਿਲਾ ਬਣਾ ਲਿਆ, ਕਮਰੇ ਵਾਹਵਾ ਵਿੱਚ ਬਣਾ ਲਏ ਨੇ, ਉਸ ਤੋਂ ਬਾਅਦ ਉਹਨੂੰ ਹੋਸਟਲ ਦੇ ਤੌਰ ਤੇ ਵਰਤਣ ਡਿਆ ਆ। ਲਾਹੌਰ ਸ਼ਹਿਰ 'ਚ ਜ਼ਾਹਰ ਹੈ ਕਿ ਦੂਸਰੇ ਇਲਾਕਿਆਂ ਤੋਂ ਆਏ ਲੋਕਾਂ ਦਾ ਲੋਡ ਤੇ ਹੈ। ਕਹਿੰਦੇ ਨੇ ਕਿ ਇੱਥੇ ਜੇ ਤੁਹਾਡੀ ਕੁੱਲੀ ਹੈ ਨਾ ਲਾਹੌਰ ਸ਼ਹਿਰ 'ਚ, ਝੌਂਪੜੀ ਹੈ ਤੁਹਾਡੀ, ਤੇ ਉਹ ਵੀ ਤੁਹਾਡੀ ਕਿਰਾਏ ਤੇ ਚੜ ਜਾਏਗੀ। ਇਹ ਉਹ
ਸ਼ਹਿਰ ਹੈ ਜਿੱਥੇ ਕਹਿੰਦੇ ਨੇ ਕਿ ਕੂੜਾ ਤੁਸੀਂ ਸੜਕ ਤੇ ਰੱਖ ਕੇ ਬਹਿ ਜਾਓ ਨਾ ਤੇ ਉਹਦਾ ਵੀ ਕੋਈ ਲੋੜਵੰਦ ਤੁਹਾਨੂੰ ਲੱਭ ਜਾਂਦਾ, ਉਹ ਵਿਕ ਜਾਂਦਾ ਆ। ਇਸ ਸ਼ਹਿਰ ਦੀਆਂ ਇਹ ਖੂਬੀਆਂ ਵੀ ਨੇ, ਖਾਮੀਆਂ ਵੀ ਨੇ। ਸੋ ਉੱਥੇ ਲੋਕਾਂ ਨੇ ਇਹ ਕੰਮ ਕੀਤਾ। ਹੁਣ LDA ਲਾਹੌਰ ਡਿਵੈਲਪਮੈਂਟ ਅਥਾਰਟੀ ਦਾ ਜਿਹੜਾ ਕਾਨੂੰਨ ਆ ਉਹ ਇਹਦੀ ਇਜਾਜ਼ਤ ਨਹੀਂ ਦਿੰਦਾ। ਛਾਪੇਮਾਰ ਬਾਕੀ ਸਾਰੇ ਮਾਮਲੇ ਨੇ ਜਿਹੜੇ ਉਹ ਵੀ ਚੱਲਦੇ ਰਹੇ। ਉਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਯਾਰ ਇਹ ਤਾਂ ਘਰ ਘਰ ਇਹ ਕੰਮ ਹੋਣ ਡਿਆ ਹੈ। ਫਿਰ ਲਾਹੌਰ ਤੋਂ ਬਾਅਦ ਬਾਕੀ ਵੱਡੇ ਸ਼ਹਿਰਾਂ 'ਚ ਵੇਖਿਆ ਗਿਆ, ਫੈਸਲਾਬਾਦ 'ਚ, ਰਾਵਲਪਿੰਡੀ 'ਚ, ਮੁਲਤਾਨ 'ਚ, ਉਹਨਾਂ ਆਖਿਆ ਇਹ ਤੇ ਹਰ ਦੂਸਰੀ ਬੀਬੀ ਹੈ ਜਿਹੜੀ ਉਹ ਆਪਣਾ ਬਿਊਟੀ ਪਾਰਲਰ ਕੋਰਸ ਕੀਤਾ ਉਹਨੇ, ਜਾਂ ਕਿਸੇ ਬਿਊਟੀ ਪਾਰਲਰ ਤੇ 4 ਦਿਨ ਲਾਏ ਨੇ ਤੇ ਉਸ ਤੋਂ ਬਾਅਦ ਉਹਨੇ ਆਪਣਾ ਖਤੀਜਾ ਬਿਊਟੀ ਪਾਰਲਰ ਖੋਲਿਆ। ਖਤੀਜਾ ਨਾਮ ਹੈ ਲਿਆ ਆ। ਤੇ ਇਹ ਬਿਹਤਰ ਹੈ ਕਿ ਇਹਨਾਂ ਨੂੰ ਰੈਗੂਲਰਾਈਜ਼ ਕੀਤਾ ਜਾਏ ਜਿਹਦੇ ਨਾਲ ਗਵਰਨਮੈਂਟ ਨੂੰ ਇਨਕਮ ਹੋਵੇ। ਹੁਣ ਘਰਾਂ 'ਚ ਬਿਊਟੀ ਪਾਰਲਰਾਂ ਦੇ ਛਾਪੇ ਤੁਸੀਂ ਮਾਰਨ ਨਹੀਂ ਲੱਗੇ, ਮਾਰੋਗੇ ਤੇ ਜ਼ਾਹਰ ਹੈ ਕਿ ਮਸਲੇ ਮਸਾਇਲ ਤੇ ਰਹਿਣਗੇ। ਸੋ ਉਹ ਲਾ ਇਜਾਜ਼ਤ ਨਹੀਂ ਦਿੰਦਾ, ਪਰ ਲਾ ਦੀ ਸਜ਼ਾ ਹੈ ਜਿਹੜੀ ਉਹ ਵੀ ਬੜੀ ਮਾੜੀ ਜਿਹੀ ਹੈ। ਪਹਿਲਾਂ ਜਿਹੜਾ ਉਹ 2% ਜੁਰਮਾਨਾ ਹੁੰਦਾ ਆ, ਯਾਨੀ ਕਿ ਬਿਊਟੀ ਪਾਰਲਰ ਇਸ ਤਰ੍ਹਾਂ ਬਗੈਰ ਇਜਾਜ਼ਤ ਤੋਂ ਕਮਰਸ਼ੀਅਲ ਐਕਟੀਵਿਟੀ ਤੁਸੀਂ ਘਰ ਰਹਿਣ ਵਾਲਾ ਜਿਹੜਾ ਉੱਥੇ ਕਰਨ ਦੇ, ਜੇ LDA ਦਾ ਛਾਪਾ ਪੈਂਦਾ ਤੇ 2% ਤੁਹਾਨੂੰ ਉਹਦਾ ਜੁਰਮਾਨਾ ਕਰਨਾ ਪੈਂਦਾ। ਉਹ ਕਹਿੰਦੇ ਨੇ ਕਿ ਅਸੀਂ ਕਹਿੰਦੇ ਆ ਕਿ 20% ਦਵੋ, ਆਪਣੀਆਂ ਬੈਠਕਾਂ 'ਚ ਜੋ ਮਰਜ਼ੀ ਕਰੋ ਤੇ ਇਹਦਾ 20% ਦੇ ਕੇ ਇਹਨੂੰ ਲੀਗਲਾਈਜ਼ ਕਰ ਲਵੋ। ਪਰ ਪੰਜਾਬ ਕੈਬਨਿਟ ਹੈ ਜਿਹੜੀ, ਯਾਨੀ ਮਰੀਮ ਨਵਾਜ਼ ਉਹਨਾਂ ਦੇ ਵਜ਼ੀਰਾਂ ਦੀ ਕੈਬਨਿਟ ਹੈ ਜਿਹੜੀ, ਉਹਨਾਂ ਨੇ ਇਸ ਆਈ ਸਲਾਹ ਨੂੰ ਜਿਹੜੀ ਕਿ LDA ਦੇ ਮਹਿਕਮੇ ਨੇ ਲਾਹੌਰ ਡਿਵੈਲਪਮੈਂਟ ਅਥਾਰਟੀ ਦੇ ਬੋਰਡ ਆਫ ਗਵਰਨਰਸ ਨੇ ਅਪਰੂਵ ਕੀਤੀ, ਉਹ ਵਜ਼ੀਰਾਂ ਨੇ ਰੱਦ ਕਰਤੀ। ਉਹਨਾਂ ਆਖਿਆ ਜੀ ਇਹ ਜ਼ਾਤੀ ਫਾਇਦਿਆਂ ਦਾ ਬਿੱਲ ਆ, ਇਹ ਰੱਦ ਕਰਨੇ ਅਸੀਂ ਜੀ। ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰੀਦੀ ਹੁੰਦੀ ਹੈ। ਇਹ ਖਬਰਾਂ ਹਫਤੇ 'ਚ 5 ਦਿਨ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ Facebook ਤੇ, YouTube ਤੇ, TikTok ਤੇ, Instagram ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਵੱਡੀਆਂ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।